ਅਗਲੀ ਖਬਰ ਦੇ ਵੱਲ ਵਧੀਏ ਤੇ ਰੁਖ ਕਰੀਏ ਲਾਸ ਐਂਜਲਸ ਦਾ। ਲਾਸ ਐਂਜਲਸ ਦੇ ਵਿੱਚ ਜਿਹੜਾ ਐਲਏ ਦਾ ਪੁਲਿਸ ਡਿਪਾਰਟਮੈਂਟ ਆ, ਉਹਨਾਂ ਨੇ ਕਿਹਾ ਕਿ ਅਸੀਂ ਹੁਣ ਮੈਂਟਲ ਹੈਲਥ ਦੇ ਨਾਲ ਜੂਝ ਰਹੇ ਲੋਕਾਂ ਦੇ ਨਾਲ ਸਿੱਝਣ ਦੇ ਲਈ, ਜਿਹੜੇ ਕ੍ਰਾਈਮ ਦੇ ਵਿੱਚ ਇਨਵੋਲਵ ਹੁੰਦੇ ਨੇ ਜਾਂ ਰੋਡ ਰੇਜ ਦੇ ਵਿੱਚ ਇਨਵੋਲਵ ਹੁੰਦੇ ਨੇ, ਜਾਂ ਉਹਨਾਂ ਦੇ ਨਾਲ ਪੈਡੈਸਟਰੀਅਨ ਨੂੰ ਕਈ ਵਾਰੀ ਟੱਕਰ ਮਾਰ ਦਿੱਤੀ ਜਾਂਦੀ ਹੈ, ਤਾਂ ਉਹਨਾਂ ਦੇ ਨਾਲ ਸਿੱਝਣ ਦੇ ਲਈ ਹੁਣ ਅਸੀਂ ਡਾਕਟਰਾਂ ਨੂੰ ਜਿਹੜਾ ਆਪਣੀ ਫੋਰਸ ਦੇ ਵਿੱਚ ਭਰਤੀ ਕਰਾਂਗੇ। ਉਹ ਕਹਿੰਦੇ ਕਿ ਪਿਛਲੇ ਕੁਝ ਸਮੇਂ ਦੇ ਵਿੱਚ ਜਿਹੜੇ ਗ੍ਰਿਫਤਾਰ ਕੀਤੇ ਗਏ ਸੀ ਕੁਝ ਲੋਕ, ਖਾਸ ਕਰਕੇ ਸੜਕਾਂ ਤੋਂ, ਤਾਂ ਉਹਨਾਂ ਦਾ ਜਿਹੜਾ ਦਿਮਾਗੀ ਸੰਤੁਲਨ ਸੀ ਉਹ ਕੋਈ ਬਹੁਤਾ ਠੀਕ ਨਹੀਂ ਸੀਗਾ। ਪਰ ਇਸੇ ਕਰਕੇ ਉਹਨਾਂ ਦਾ ਦਿਮਾਗੀ ਸੰਤੁਲਨ ਠੀਕ ਨਾ ਹੋਣ ਕਰਕੇ ਜਿਹੜਾ ਅਧਿਕਾਰੀਆਂ ਨੂੰ ਉਹਨਾਂ ਦੇ ਨਾਲ ਸਿੱਝਣ, ਉਹਨਾਂ ਦੇ ਨਾਲ ਗੱਲਬਾਤ ਕਰਨ ਜਾਂ ਉਹਨਾਂ ਨੂੰ ਕਿਸੇ ਤਣ ਪੰਨੇ ਲਾਉਣ ਦੇ ਲਈ ਬਹੁਤ ਮੁਸ਼ੱਕਤ ਜਿਹੜੀ ਆ ਉਹ ਕਰਨੀ ਪਈ। 2022 ਦੇ ਵਿੱਚ ਜਿਹੜੀਆਂ ਇਹ LAPD ਦਾ ਜਿਹੜਾ ਵੀ ਆਫਿਸ ਹੈ, ਇਹਨਾਂ ਨੂੰ ਘੱਟੋ ਘੱਟ 22,565 ਕਾਲਾਂ ਮਿਲੀਆਂ, ਜਿਹਦੇ ਵਿੱਚੋਂ 5816 ਕਾਲਸ ਅਜਿਹੀਆਂ ਸੀਗੀਆਂ ਜਿਨ੍ਹਾਂ ਨੂੰ ਇਸ ਚੀਜ਼ ਨਾਲ ਜੋੜਿਆ ਗਿਆ ਕਿ ਉਹ ਲੋਕ ਮੈਂਟਲ ਹੈਲਥ ਕ੍ਰਾਈਸਿਸ ਦੇ ਵਿੱਚੋਂ ਲੰਘ ਰਹੇ ਸੀਗੇ। ਹੁਣ ਇਹਨਾਂ ਨੇ 23 ਡਾਕਟਰ ਜਿਹੜੇ ਆ ਉਹ ਨਿਯੁਕਤ ਕੀਤੇ ਆ, ਤਾਂ ਜੋ ਜਿਹੜੇ ਮੈਂਟਲ ਹੈਲਥ ਦੇ ਜਿਹੜੇ ਚੈਲੰਜਸ ਨੇ ਉਹਨਾਂ ਦੇ ਨਾਲ ਸਿੱਝਿਆ ਜਾਵੇ। ਤੇ ਵਿਭਾਗ ਨੇ ਇਹ ਵੀ ਦਾਅਵਾ ਕੀਤਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੀਆਂ LAPD ਜਿਹੜੀਆਂ ਮੈਂਟਲ ਹੈਲਥ ਯੂਨਿਟ ਆ, ਉਹਨਾਂ ਦਾ ਵਿਸਥਾਰ ਵੀ ਅਸੀਂ ਕਰਾਂਗੇ, ਤਾਂ ਜੋ ਲੋਕਾਂ ਦਾ ਇਹ ਮੈਂਟਲ ਹੈਲਥ ਨਾਲ ਪੀੜਤ ਜਿਹੜੇ ਲੋਕ ਨੇ, ਮਾਨਸਿਕ ਸਿਹਤ ਦੇ ਸੰਕਟ ਦੇ ਨਾਲ ਜਿਹੜੇ ਜੂਝ ਰਹੇ ਲੋਕ ਨੇ, ਉਹਨਾਂ ਲੋਕਾਂ ਨੂੰ ਪੁਲਿਸ ਕਿਵੇਂ ਫੈਸਿਲਿਟੇਟ ਕਰੇ, ਉਹਨਾਂ ਲੋਕਾਂ ਨੂੰ ਵੀ ਕੋਈ ਸੱਟ ਫੇਟ ਨਾ ਲੱਗੇ। ਪੁਲਿਸ ਦੇ ਅਧਿਕਾਰੀਆਂ ਉੱਤੇ ਵੀ ਕਈ ਵਾਰ ਲੋਕ ਹਮਲਾ ਕਰ ਦਿੰਦੇ ਨੇ, ਤਾਂ ਇਹਨਾਂ ਨੂੰ ਹੁਣ ਇੱਕ ਮਰੀਜ਼ ਦੀ ਤਰ੍ਹਾਂ ਟਰੀਟ ਜਿਹੜਾ ਉਹ ਕਰਨਗੇ। ਤੇ ਨਾਲ ਹੁਣ LAPD ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ 23 ਡਾਕਟਰ ਉਹਨਾਂ ਨੇ ਕਿਹਾ, ਪਰ ਇਹ ਗਿਣਤੀ ਕਹਿੰਦੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਹੋਰ ਵੀ ਵਧਾ ਦਿਆਂਗੇ ਜੀ। ਕੈਲੀਫੋਰਨੀਆ ਦੇ ਜਿੰਨੇ ਵੀ ਰਿਜ਼ਰਵਾਇਰਸ ਹੈਗੇ ਆ ਉਹ 90% ਜਾਂ ਇਸ ਤੋਂ ਵੀ ਵੱਧ ਫੁੱਲ ਹੈਗੇ ਆ, ਵਿਦ ਦਾ ਐਕਸੈਪਸ਼ਨ ਆਫ ਵਨ ਜਿਹੜੀ ਟ੍ਰਿਨਿਟੀ ਲੇਕ ਹੈਗੀ ਆ, ਉਹ ਸਿਰਫ 60% ਕਪੈਸਿਟੀ ਤੇ ਆ, ਜਦ ਕਿ 78% ਉਹਦੀ ਹਿਸਟੋਰਿਕ ਐਵਰੇਜ ਹੈਗੀ ਆ। ਟ੍ਰਿਨਿਟੀ ਲੇਕ ਕੈਲੀਫੋਰਨੀਆ ਦੀ ਤੀਜੀ ਵੱਡੀ ਲਾਰਜੈਸਟ ਰਿਜ਼ਰਵਾਇਰ ਆ, ਜਿੱਥੇ ਇਹ 58% ਜਾਂ 60% ਦੇ ਲਾਗੇ ਛਾਗੇ ਪਹੁੰਚੀ ਹੈਗੀ ਆ। ਇਸ ਤੋਂ ਬਿਨਾਂ ਔਰੋਵਿਲ ਲੇਕ ਆ, ਉਹ 98% ਕਪੈਸਿਟੀ ਤੱਕ ਪਹੁੰਚ ਚੁੱਕੀ ਹੈਗੀ। ਸ਼ਾਸਤਾ ਲੇਕ ਵੀ ਲਗਭਗ 100% ਦੇ ਲਾਗੇ ਛਾਗੇ ਆ, ਔਰੋਵਿਲ 98 ਤੇ, ਇਸੇ ਤਰ੍ਹਾਂ ਨਿਊ ਮੈਲੋਨਸ ਉਹ 85% ਤੱਕ ਫੁੱਲ ਆ, ਸੈਨ ਲੂਇਸ ਵੀ 100% ਤੱਕ ਫੁੱਲ ਆ, ਡੌਨ ਪੈਡਰੋ ਵੀ 95% ਤੱਕ ਫੁੱਲ ਹੈਗੀ ਆ। ਟ੍ਰਿਨਿਟੀ ਲੇਕ ਜੋ ਆ ਉਹ ਹਜੇ ਜਿੱਦਾਂ 60% ਦੇ ਲਾਗੇ ਹੈਗੀ ਆ। ਇਹਦਾ ਕਾਰਨ ਇਹ ਆ, ਰੈਕਲਾਮੇਸ਼ਨ ਏਰੀਆ ਮੈਨੇਜਰ ਡੋਨਲਡ ਬੈਡਰ ਜੋ ਆ, ਉਹਨਾਂ ਨੇ ਦੱਸਿਆ ਵੀ ਇਸ ਏਰੀਏ ਦੇ ਵਿੱਚ ਜੋ ਸਨੋ ਆ ਉਹ ਘੱਟ ਪਈ ਸੀ। US ਜਿਓਲੋਜੀਕਲ ਸਰਵੇ ਨੇ ਵੀ ਇਹ ਦੱਸਿਆ ਹੈਗਾ। ਤੇ ਬਾਕੀ ਬਹੁਤ ਸਾਰੀਆਂ ਲੇਕਸ ਨੱਕੋ ਨੱਕ ਭਰੀਆਂ ਹੋਈਆਂ ਹੈਗੀਆਂ। ਰਿਜ਼ਰਵਾਇਰ ਜੋ ਆ, ਹੋ ਸਕਦਾ ਕਿਸੇ ਟਾਈਮ ਜੇ ਹੁਣ ਜਿੰਨੀ ਜ਼ਿਆਦਾ ਗਰਮੀ ਹੋਣੀ ਆ, ਜਿੱਥੇ ਸਨੋ ਹੈਗੀ, ਖਾਸ ਕਰਕੇ ਯੋਸੀਮਿਟੀ ਪਾਰਕ ਵਾਲਾ ਏਰੀਆ ਆ, ਉਧਰੋਂ ਸਨੋ ਪਿਘਲਣੀ ਆ, ਉਹਦੇ ਨਾਲ ਹੋਰ ਜ਼ਿਆਦਾ ਜੋ ਫਲੱਡਿੰਗ ਆਉਣ ਦੇ ਚਾਂਸ ਬਣੇ ਹੋਏ ਆ। ਸ਼ਾਸਤਾ ਲੇਕ ਜੋ 91% ਕਪੈਸਿਟੀ ਤੇ ਹੈਗੀ ਆ, ਇੱਕ ਟਾਈਮ ਦੇ ਉੱਤੇ 123% ਵੀ ਰਹੀ ਆ। ਇਹ ਬਿਊਟ ਕਾਉਂਟੀ ਦੇ ਵਿੱਚ ਆ, ਤੇ ਇਹ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਜ਼ਿਆਦਾ ਉੱਪਰ ਜਾ ਸਕਦੀ ਹੈਗੀ ਆ ਜੀ।